ਲਓ ਜੀ, ਆਸਟ੍ਰੇਲੀਅਨ 36ਵੀਆਂ ਸਿੱਖ ਖੇਡਾਂ ਦਾ ਦੂਸਰੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ। ਮੇਰੇ ਮਗਰ ਗਰਾਊਂਡਾਂ ਤਿਆਰ ਬਰ ਤਿਆਰ, ਪਲੇਅਰ ਤਿਆਰ ਬਰ ਤਿਆਰ, ਅਤੇ ਜਿਹੜੇ ਮੈਚ ਆ ਉਹ ਚੱਲ ਰਹੇ ਨੇ। ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਨਾਲ ਕੱਲ੍ਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਪੰਜਾਬੀ ਪਹੁੰਚੇ ਨੇ, ਅੱਜ ਉਹਦੇ ਨਾਲੋਂ ਵੀ ਵੱਧ ਜਿਹੜੇ ਪੰਜਾਬੀ ਪਹੁੰਚਣ ਦਾ ਅੰਦਾਜ਼ਾ ਲਾਇਆ ਜਾ ਰਿਹਾ। ਪ੍ਰਬੰਧਕਾਂ ਨੂੰ ਉਮੀਦ ਹੈ ਕਿ ਅੱਜ ਕੱਲ੍ਹ ਨਾਲੋਂ ਵੀ ਇਕੱਠ ਜ਼ਿਆਦਾ ਅਤੇ ਮੇਲਾ ਹੋਰ ਵੀ ਭਰਵਾਂ ਹੋਊਗਾ। ਸੋ ਤੁਹਾਨੂੰ ਪਲ ਪਲ ਦੀ ਅਪਡੇਟ ਅੱਜ ਵੀ ਇੰਡੋਜ਼ ਟੀਵੀ ਦੇ ਰਾਹੀਂ ਮਿਲਦੀ ਰਹੂਗੀ। ਤੁਸੀਂ ਜੁੜੇ ਰਹੋ ਇੰਡੋਜ਼ ਟੀਵੀ ਦੇ ਨਾਲ। ਹਾਂਜੀ ਦੋਸਤੋ, ਆਸਟ੍ਰੇਲੀਅਨ ਸਿੱਖ ਖੇਡਾਂ ਦੇ ਦੂਸਰੇ ਦਿਨ ਅੱਜ ਵੀ ਉਸੇ ਤਰ੍ਹਾਂ ਹੀ ਉਨੀ ਹੀ ਰੌਣਕ ਬਣੀ ਹੋਈ ਆ ਇੱਥੇ ਐਡੀਲੇਡ ਸ਼ਹਿਰ ਦੇ ਵਿੱਚ। ਲੋਕਾਂ ਦੇ ਚਿਹਰੇ ਤੇ ਉਨੀ ਹੀ ਖੁਸ਼ੀ ਉਤਸ਼ਾਹ ਨਜ਼ਰ ਆ ਰਿਹਾ। ਆਓ ਕੁਝ ਕੁ ਗੱਲਾਂ ਬਾਤਾਂ ਕਰਦੇ ਹਾਂ। ਆਂਟੀ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਂਟੀ, ਕਿੱਥੋਂ ਆਏ ਹੋ ਤੁਸੀਂ? ਮੈਂ ਅੰਮ੍ਰਿਤਸਰ ਤੋਂ ਆਈ ਹਾਂ ਬੇਟੇ, ਸਪੈਸ਼ਲ ਗੇਮਸ ਵਾਸਤੇ। ਅੱਛਾ, ਤੁਸੀਂ ਸਪੈਸ਼ਲ ਗੇਮਸ ਦੇਖਣ ਲਈ ਅੰਮ੍ਰਿਤਸਰ ਪੰਜਾਬ ਤੋਂ ਆਏ ਹੋ? ਹਾਂਜੀ, ਮੇਰੀ ਬੇਟੀ ਹੈ ਇੱਥੇ ਜੀ। ਉਹਨਾਂ ਦੇ ਬੇਟਾ ਜਿਹੜਾ ਮੇਰਾ ਸਾਹਮਣੇ ਲਾ ਉਹ ਡਾਕਟਰ ਆ। ਬੇਟੀ ਮੇਰੀ ਦਾ ਕਮਾਂਡ ਸੈਂਟਰ ਹੈਗਾ ਔਰ ਵੈਲ ਐਜੂਕੇਟਡ ਨੇਗੇ। ਅਤੇ ਸੋ ਅਸੀਂ 1 ਸਾਲ ਤੋਂ ਸਾਡਾ ਪਲਾਨ ਸੀ ਕਿ ਜਦੋਂ ਸਿੱਖ ਗੇਮਸ ਹੋਣਗੀਆਂ ਉਦੋਂ ਅਸੀਂ ਇੱਥੇ ਆਵਾਂਗੇ। ਸੋ ਅਸੀਂ ਗੇਮਸ ਲਈ ਇੱਥੇ ਆਏ ਹਾਂ। ਅੱਛਾ ਆਂਟੀ, ਤੁਸੀਂ ਬਹੁਤ ਲੰਮਾ ਸਫ਼ਰ ਕਰਕੇ ਆਏ ਹੋ ਸਪੈਸ਼ਲੀ ਗੇਮਸ ਲਈ, ਅਤੇ ਤੁਸੀਂ ਪੰਜਾਬ 'ਚ ਮੇਲੇ ਬਹੁਤ ਵੇਖੇ ਹੋਣੇ, ਉੱਥੇ ਖੇਡ ਮੇਲੇ ਵੀ ਲੱਗਦੇ ਆ। ਇੱਥੋਂ ਦਾ ਜਿਹੜਾ ਖੇਡ ਮੇਲਾ ਵੇਖ ਕੇ ਕਿੱਦਾਂ ਦਾ ਮਹਿਸੂਸ ਹੋਇਆ? ਇੰਨੀ ਦੂਰ ਸਫ਼ਰ ਕਰਕੇ ਸਪੈਸ਼ਲ ਇਸ ਲਈ ਕਰਕੇ ਆਏ ਹੋ, ਨਿਰਾਸ਼ਤਾ ਤਾਂ ਨਹੀਂ ਹੋਈ? ਨਹੀਂ, ਇੱਥੇ ਬਹੁਤ ਪ੍ਰਾਊਡ ਹੋਇਆ ਹੈਗਾ ਕਿ ਜਿਹੜੀ ਸਾਡੀ ਸਿੱਖੀ ਹੈਗੀ ਨਾ, ਜਿਹੜੀ ਸਾਡੀ ਕਮਿਊਨਿਟੀ ਹੈਗੀ, ਉਹ ਇੱਥੇ ਇੰਨੀ ਖੁਸ਼ਹਾਲ ਹੈਗੀ, ਇੰਨੇ ਮਿਹਨਤੀ ਬੱਚੇ ਆ। ਇੱਥੇ ਹਰ ਇੱਕ ਦੇ ਮੂੰਹ ਦੇ ਉੱਤੇ ਆਪਣੀ ਮਿਹਨਤ ਦਾ ਰੰਗ ਆ ਅਤੇ ਖੁਸ਼ੀ ਆ, ਜਿਹੜੀ ਕਿ ਸਾਨੂੰ ਬਹੁਤ ਅੱਛੀ ਲੱਗਦੀ। ਸਾਨੂੰ ਪ੍ਰਾਊਡ ਆ ਕਿ ਸਾਡੇ ਬੱਚੇ ਇਸ ਕੰਟਰੀ 'ਚ। ਇਹ ਕੰਟਰੀ ਬਹੁਤ ਖੂਬਸੂਰਤ ਆ, ਬਹੁਤ ਅੱਛਾ। ਜਿੰਨਾ ਸਾਡੇ ਬੱਚਿਆਂ ਨੂੰ ਬਹੁਤ ਸਾਰੇ ਐਸੀਆਂ ਥਿੰਗਸ ਦਿੱਤੀਆਂ ਹੋਈਆਂ ਉਹਨਾਂ ਦੇ ਬੱਚਿਆਂ ਨੂੰ, ਸਕੂਲਿੰਗ ਕੀ ਆ, ਗੇਮਸ ਕੀ ਆ, ਸਾਡਾ ਜਿਹੜਾ ਆਪਣਾ ਧਰਮ ਹੈਗਾ ਉਹਨੂੰ ਮੰਨਣ ਦੀ ਇੱਥੇ ਜਿਹੜੀ ਹੈਗੀ ਉਹ ਖੋਲ੍ਹਿਆ। ਹਰ ਕੋਈ ਆਪਣੇ ਧਰਮ ਨੂੰ ਮੰਨ ਸਕਦਾ। ਸੋ ਇਹ ਬਹੁਤ ਪ੍ਰਾਊਡ ਵਾਲੀ ਗੱਲ ਆ ਕਿ ਅਸੀਂ ਆਸਟ੍ਰੇਲੀਆ 'ਚ ਆਏ ਹਾਂ, ਸਾਡੇ ਬੱਚੇ ਇੱਥੇ ਹੈਗੇ। ਸਾਰੀ ਸਿੱਖ ਕਮਿਊਨਿਟੀ ਜਿਹੜੀ ਹੈਗੀ ਉਹ ਇੰਨੀ ਖੂਬਸੂਰਤ ਲੱਗ ਰਹੀ ਹੈਗੀ। ਇਸ ਵੇਲੇ ਇੰਝ ਲੱਗ ਰਿਹਾ ਹੈ ਕਿ ਅੰਮ੍ਰਿਤਸਰ ਹੀ ਬੈਠੇ ਆ ਅਤੇ ਅੰਮ੍ਰਿਤਸਰ ਦਾ ਹੀ ਆਨੰਦ ਮਾਣ ਰਹੇ। ਬਿਲਕੁਲ, ਮੇਲੇ ਬਹੁਤ ਆ ਆਪਣੇ ਪੰਜਾਬ 'ਚ। ਵਿਸਾਖੀ ਦਾ ਮੇਲਾ ਹੈਗਾ, ਠੀਕ ਹੈ, ਸਾਡਾ ਹੋਲਾ ਮਹੱਲਾ ਹੈਗਾ, ਉਹਦੇ ਰੰਗ ਆਪਣੇ ਹੈਗੇ। ਪਰ ਜਿਹੜਾ ਇਹ ਰੰਗ ਹੈਗਾ ਇਹ ਇੱਕ ਅਦਭੁਤ ਰੰਗ ਹੈਗਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਬਾਹਰਲੇ ਮੁਲਕਾਂ 'ਚ ਬਹਿ ਕੇ ਵੀ ਇੱਕ ਪ੍ਰਾਊਡ ਵਾਲੇ ਪੰਜਾਬੀ। ਬਿਲਕੁਲ ਆਂਟੀ, ਇੱਧਰ ਅਕਸਰ ਇੱਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਪੰਜਾਬ ਨੂੰ ਖਤਰਾ ਆ, ਦਸਤਾਰ ਨੂੰ ਖਤਰਾ ਆ, ਪਰ ਜਦੋਂ ਵਿਦੇਸ਼ਾਂ ਦੀ ਧਰਤੀ 'ਤੇ ਪੰਜਾਬੀ ਐਸੇ ਝੰਡੇ ਗੱਡਦੇ ਆ, ਇਸ ਲੈਵਲ 'ਤੇ ਪਹੁੰਚ ਕੇ ਈਵੈਂਟ ਮਨਾਏ ਜਾਂਦੇ ਆ, ਉਦੋਂ ਉਹਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ। ਬਹੁਤ ਖੁਸ਼ੀ ਆ। ਜਿਹੜੀ ਇੱਥੋਂ ਵਾਲੀ ਜਨਰੇਸ਼ਨ ਹੈਗੀ, ਜਿਹੜੇ ਇੱਥੇ ਬੱਚੇ ਬੋਰਨ ਹੋਏ ਆ, ਤਕਰੀਬਨ ਜੇ ਸਿੱਖ ਆ ਤੇ ਉਹਦੇ ਸਿਰ ਦੇ ਉੱਤੇ ਜੂੜਾ ਆ। ਜੇ ਉਹਨਾਂ ਬੱਚਿਆਂ ਨੂੰ ਤੁਸੀਂ ਕੋਈ ਵੀ ਕੁਐਸਚਨ ਸਿੱਖੀ ਬਾਰੇ ਪੁੱਛੋਗੇ, ਪਰਫੈਕਟਲੀ ਇੱਕ ਖੋਜ ਵਾਲਾ ਜਿਹੜਾ ਹੈਗਾ ਹੈ ਨਾ, ਉਹ ਤੁਹਾਨੂੰ ਦੱਸਣਗੇ ਅਤੇ ਉਹਦੇ 'ਤੇ ਉਹ ਅਮਲ ਵੀ ਕਰਨਗੇ, ਉਹ ਚੱਲਦੇ ਆ ਉਸ ਬਾਰੇ। ਸਾਨੂੰ ਪ੍ਰਾਊਡ ਆ ਕਿ ਇੱਥੇ ਸਿੱਖੀ ਜਿਹੜੀ ਹੈਗੀ ਸੇਫ ਆ। ਇਹ ਝੂਠ ਆ ਕਿ ਨਹੀਂ ਆ। ਕੁਛ ਲੋਕ ਹੋਣਗੇ ਜਿਹੜੇ ਇਹਨੂੰ ਕਰਨਾ ਚਾਹੁੰਦੇ ਹੈਗੇ ਕਿ ਇਹ ਸਹੀ ਨਹੀਂ ਆ, ਪਰ ਨਹੀਂ, ਸਹੀ ਆ। ਤੁਸੀਂ ਆਪਣੇ ਮਨ ਦੀ ਇੱਛਾ ਨਾ, ਭਾਵੇਂ ਦਸਤਾਰ ਸਜਾਓ, ਭਾਵੇਂ ਤੁਸੀਂ ਉਹਨੂੰ ਜਿਸ ਤਰ੍ਹਾਂ ਵੀ ਮਰਜ਼ੀ ਲਓ, ਪਰ ਤਕਰੀਬਨ ਜਿਹੜੀ ਸਿੱਖੀ ਆ ਸੇਫ ਆ। ਅਤੇ ਮੈਨੂੰ ਤਾਂ ਬਹੁਤ ਖੁਸ਼ੀ ਆ। ਮੇਰਾ ਗ੍ਰੈਂਡਸਨ ਆ, ਉਹਦੇ ਨਾਲ ਜਿਹੜੇ ਬੱਚੇ ਹੈਗੇ ਗੁਰਦੁਆਰਾ ਸਾਹਿਬ ਜਾਂਦੇ ਆ, ਗੁਰਦੁਆਰਾ ਸਾਹਿਬ ਤੋਂ ਪੰਜਾਬੀ ਪੜ੍ਹਦੇ ਆ। ਰੀਸੈਂਟਲੀ ਹੁਣ ਇਹਦੇ ਗੇਮ ਦੇ ਵਿੱਚ ਮੁਕਾਬਲੇ ਹੋਏ ਆ, ਸਿੱਖੀ ਦੇ ਕੁਇਜ਼ ਹੋਇਆ ਹੈਗਾ, ਉਹਦੇ 'ਚ ਮੇਰਾ ਜਿਹੜਾ ਗ੍ਰੈਂਡਸਨ ਹੈਗਾ, ਉਹ 3 ਬੱਚੇ ਜਿਹੜੇ ਆ ਸਿੱਖੀ ਸਰੂਪ 'ਚ ਉਹ 3 ਸੈਕਿੰਡ ਆਏ ਆ, ਠੀਕ ਹੈ ਨਾ। ਬਾਕੀ ਫਸਟ ਸੈਕਿੰਡ ਦੀ ਗੱਲ ਨਹੀਂ ਹੈ, ਗੱਲ ਸਿੱਖੀ ਦੀ ਹੈ ਕਿ ਉਹਨਾਂ ਨੂੰ ਕੀ ਕੁਛ ਆਉਂਦਾ। ਸੋ ਇਹ ਸਾਨੂੰ ਵੀ ਪ੍ਰਾਊਡ ਆ। ਮੇਰੇ ਖਿਆਲ 'ਚ ਜਿਹੜੇ
ਆਏ ਹੋਏ ਆ ਕਿ ਪਹਿਲਾਂ ਦੇ ਆਏ ਆ ਤੇ ਜਾਂ ਆਉਣ ਡਏ ਆ, ਵੇਖ ਕੇ ਤੇ ਕਰਕੇ ਉਹਨਾਂ ਨੂੰ ਵੀ ਇਹੋ ਹੀ ਆਨੰਦ ਆਊਗਾ ਤੇ ਇਹੀ ਪ੍ਰਾਊਡ ਮਹਿਸੂਸ ਕਰਨਗੇ। ਬਿਲਕੁਲ ਆਂਟੀ, ਗੱਲ ਪਹਿਲੇ ਦੂਜੇ ਦਰਜੇ ਦੀ ਨਹੀਂ, ਗੱਲ ਹੈਗੀ ਆ ਬਜ਼ੁਰਗਾਂ ਦੇ ਪੈਰਾਂ ਤੇ ਤੁਰਨ ਦੀ, ਤੇ ਉਹ ਸਾਡੇ ਮੇਰੇ ਖਿਆਲ ਜਿਹੜੀ ਨਵੀਂ ਪੀੜ੍ਹੀ ਆ ਉਹ ਤੁਰ ਰਹੀ ਆ, ਤੇ ਉਹਦੇ ਵਿੱਚ ਜਿਹੜੀਆਂ ਇਦਾਂ ਦੇ ਇਵੈਂਟਸ ਆ, ਖਾਸ ਕਰਕੇ ਆਸਟ੍ਰੇਲੀਅਨ ਸਿੱਖ ਖੇਡਾਂ, ਕਿਉਂਕਿ ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਕਿ ਆਸਟ੍ਰੇਲੀਅਨ ਸਿੱਖ ਖੇਡਾਂ ਇਸੇ ਮੰਤਵ ਲਈ ਸ਼ੁਰੂ ਕੀਤੀਆਂ ਗਈਆਂ ਸੀ ਕਿ ਸਾਡੀ ਨਵੀਂ ਪੀੜ੍ਹੀ ਨੂੰ ਪੰਜਾਬ ਨਾਲ, ਪੰਜਾਬੀ ਨਾਲ, ਪੰਜਾਬੀਅਤ ਨਾਲ ਤੇ ਖੇਡਾਂ ਨਾਲ ਜੋੜਿਆ ਜਾਵੇ। ਤੇ ਪਿਛਲੇ 36 ਸਾਲਾਂ ਤੋਂ ਆਸਟ੍ਰੇਲੀਅਨ ਸਿੱਖ ਖੇਡਾਂ ਲਗਾਤਾਰ ਇਸ ਕਾਰਜ ਤੇ ਮਿਹਨਤ ਕਰ ਰਹੀਆਂ, ਤੇ ਅੱਜ ਇਸ ਮੇਲੇ ਨੂੰ ਵੇਖ ਕੇ ਲੱਗਦਾ ਕਿ ਉਹ ਬਹੁਤ ਹੀ ਖੂਬਸੂਰਤੀ ਨਾਲ ਆਪਣੇ ਕਾਰਜ 'ਚ ਸਫਲ ਹੋਈਆਂ। ਬਾਕੀ ਆਂਟੀ, ਤੁਸੀਂ ਆਪਣੇ ਵਿਚਾਰ ਦਿੱਤੇ, ਬਹੁਤ ਸੋਹਣੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਮਿਲੀ ਆ ਜੀ, ਮੈਂ ਅੱਜ ਉਹਨਾਂ ਨੂੰ ਭਾਈ ਸਾਹਿਬ ਨੂੰ ਮਿਲੀ ਗਈ ਜਿਨ੍ਹਾਂ ਨੇ ਫਸਟ ਗੇਮ ਸ਼ੁਰੂ ਕੀਤੀਆਂ ਸੀ ਮਲੇਸ਼ੀਆ ਤੋਂ ਆ ਕੇ, ਤੇ ਬਜ਼ੁਰਗ ਨੇ ਹੁਣ ਉਹ, ਪਰ ਅੱਜ ਵੀ ਉਹਨਾਂ ਦੇ ਚਿਹਰੇ ਤੇ ਉਹਨਾਂ ਦੇ ਬੋਲ ਚਾਲ ਤੇ ਉਹਨਾਂ ਦੇ ਤੁਰਨ ਤੇ ਲੱਗਦਾ ਆ ਕਿ ਅੱਜ ਵੀ ਉਹ ਪਲੇਅਰ ਨੇਗੇ ਤੇ ਅੱਜ ਵੀ ਉਹ ਸ਼ਾਮਲ ਨੇ। ਉਹ ਉਹਨਾਂ ਦੇ ਚਿਹਰੇ ਤੇ ਉਤਸ਼ਾਹ ਤਾਂ ਕਰਕੇ ਕਿਉਂਕਿ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਜਿਹੜਾ ਬੂਟਾ ਉਹਨਾਂ ਨੇ ਲਾਇਆ ਸੀ, ਜਿਹੜਾ ਸੁਪਨਾ ਉਹਨਾਂ ਨੇ ਵੇਖਿਆ ਸੀ, ਉਸ ਬੂਟੇ ਨੂੰ ਬੂਰ ਪਿਆ ਆ, ਉਹ ਸੁਪਨਾ ਪੂਰਾ ਹੁੰਦਾ ਦੱਸਿਆ, ਇਸ ਕਰਕੇ ਉਤਸ਼ਾਹ ਆ। ਸੋ ਉਹਨਾਂ ਤੋਂ ਜ਼ਿਆਦਾ ਪ੍ਰਾਊਡ ਹੋਰ ਕਿਸੇ ਨੂੰ ਨਹੀਂ ਹੋ ਸਕਦਾ ਹੋਊਗਾ। ਸੋ ਸਾਨੂੰ ਵੀ ਪ੍ਰਾਊਡ ਆ ਕਿ ਅਸੀਂ ਸਿੱਖਾਂਗੇ, ਔਰ ਦੂਜੀ ਵੀ ਕਮਿਊਨਿਟੀਆਂ ਜਿਹੜੀਆਂ ਨੇਗੀਆਂ ਉਹ ਸਾਡੇ ਨਾਲ ਆ ਗਈਆਂ, ਉਹ ਵੀ ਨਾਲ ਹੀ ਉਨਾ ਹੀ ਜ਼ਿਆਦਾ ਪਿਆਰ। ਗੁਰਦੁਆਰਾ ਸਾਹਿਬ ਕੀ ਹੋਇਆ, ਮੰਦਿਰ ਹੋਏ, ਸਾਰਿਆਂ ਨੂੰ ਪਿਆਰ ਉਨਾ ਹੀ ਕਰਦੇ ਆ। ਸੋ ਇਹ ਭੁਲੇਖੇ ਜਿਹੜੇ ਆ ਨਾ ਉਹ ਦੂਰ ਕਰਨੇ ਚਾਹੀਦੇ ਹੈਗੇ ਕਿ ਆਪਾਂ ਇੱਕ ਹੀ ਹਾਂ ਜੀ, ਆਪਾਂ ਇੱਕ ਹੀ ਹਾਂ। ਸੋ ਬਾਬਾ ਜੀ ਦੀਆਂ ਬਖਸ਼ਿਸ਼ਾਂ ਰਹਿਣ ਸਾਰੀ ਸਿੱਖ ਕਮਿਊਨਿਟੀ ਤੇ, ਬਾਕੀ ਵੀ ਸਾਰੇ ਐਡੀਲੇਡ ਤੇ ਆਸਟ੍ਰੇਲੀਆ ਤੇ ਮੋਸਟਲੀ ਜਿਹੜੇ ਸਾਨੂੰ ਵੈਲਕਮ ਕਰਦੇ ਆ। ਸੋ ਥੈਂਕ ਯੂ ਹੈਗਾ ਬਾਬਾ ਜੀ ਦਾ। ਬਿਲਕੁਲ, ਬਾਬੇ ਨਾਨਕ ਨੇ ਏਕੇ ਦਾ ਜਿਹੜਾ ਆ ਉਹ ਸੰਦੇਸ਼ ਦਿੱਤਾ, ਤੇ ਇੱਥੋਂ ਦੇ ਜਿਹੜੇ ਜਿੰਨੇ ਵੀ ਪੰਜਾਬੀ ਆ, ਜਿੰਨੇ ਵੀ ਅਸੀਂ ਸਾਰੇ ਚਾਹੇ ਵੱਖੋ ਵੱਖਰੇ ਧਰਮਾਂ ਤੋਂ ਬਿਲੋਂਗ ਕਰਦੇ ਹੋਈਏ, ਪਰ ਇਕੱਠ 'ਚ ਚੱਲਦੇ ਆ, ਉਹ ਬਹੁਤ ਵੱਡੀ ਗੱਲ ਆ। ਸੋ ਆਂਟੀ, ਤੁਸੀਂ ਤੁਰ ਕੇ ਆਏ ਹੋ ਇੱਥੇ ਪੰਜਾਬ ਤੋਂ ਸਪੈਸ਼ਲ ਖੇਡਾਂ ਵੇਖਣ ਆਏ ਹੋ, ਤੇ ਇੰਨੀ ਖੁਸ਼ੀ ਤੁਹਾਡੇ ਚਿਹਰੇ ਤੇ ਦਿਸ ਰਹੀ ਹੈ ਕਿ ਤੁਸੀਂ ਬਹੁਤ ਖੁਸ਼ ਹੋਏ ਹੋ ਇਹਨਾਂ ਚੀਜ਼ਾਂ ਨੂੰ ਵੇਖ ਕੇ, ਤੇ ਤੁਹਾਡੇ ਵਿਚਾਰ ਸੁਣ ਕੇ ਸਾਨੂੰ ਵੀ ਬਹੁਤ ਬਹੁਤ ਖੁਸ਼ੀ ਹੋਈ। ਥੈਂਕ ਯੂ ਆਂਟੀ, ਇੰਡੋਸ ਟੀਵੀ ਨੂੰ। ਤੁਸੀਂ ਵੀ ਤਰੱਕੀਆਂ ਕਰੋ, ਬਹੁਤ ਤਰੱਕੀਆਂ ਕਰੋ, ਜਿਸ ਮੁਕਾਮ ਤੇ ਹੋਏ ਵਾਹਿਗੁਰੂ ਤੁਹਾਨੂੰ ਹੋਰ ਉੱਤੇ ਲੈ ਕੇ ਜਾਵੇ। ਸੋ ਸਾਡੇ ਬੱਚੇ ਖੁਸ਼ ਰਹਿਣ ਤੇ ਅਸੀਂ ਖੁਸ਼ ਹਾਂ। ਥੈਂਕ ਯੂ ਆਂਟੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਕਿੱਥੋਂ ਆਏ ਹੋ? ਅਸੀਂ ਜੀ ਅੰਮ੍ਰਿਤਸਰ, ਪੰਜਾਬ, ਇੰਡੀਆ ਤੋਂ। ਕਿਆ ਬਾਤ ਆ। ਮੈਂ ਜਿਹਨੂੰ ਵੀ ਇੱਥੇ ਪੁੱਛਿਆ ਆ ਤੇ ਹਰ ਦੂਸਰਾ ਜਿਹੜਾ ਵਿਅਕਤੀ ਆ ਉਹ ਅੰਮ੍ਰਿਤਸਰ ਤੋਂ ਆਇਆ। ਮੈਨੂੰ ਲੱਗਦਾ ਮਾਝਾ ਬਹੁਤ, ਜਿਹੜਾ ਆਸਟ੍ਰੇਲੀਆ ਦੇ ਵਿੱਚ ਮਾਝਾ ਬਹੁਤ ਆ। ਜੀ ਸਭ ਮਾਝਾ ਛਾਇਆ ਪਿਆ ਜੀ। ਬਿਲਕੁਲ। ਤੇ ਬਾਪੂ ਜੀ ਪਹਿਲੀ ਵਾਰ ਆਏ ਹੋ ਆਸਟ੍ਰੇਲੀਅਨ ਸਿੱਖ ਖੇਡਾਂ 'ਚ ਕਿ ਪਹਿਲੋਂ ਵੀ ਪਹੁੰਚੇ ਹੋ? ਮੈਂ ਪਹਿਲੋਂ ਵੀ ਦੇਖਿਆ ਜੀ, ਮੈਂ ਚੌਥੀ ਵਾਰ ਆ ਚੁੱਕਾ ਇੱਥੇ ਆਸਟ੍ਰੇਲੀਆ 'ਚ। ਅੱਛਾ ਜੀ। ਮੈਂ ਬੱਚਿਆਂ ਕੋਲ, ਤੇ ਮੈਂ ਸਿੱਖ ਗੇਮ ਪਹਿਲੇ ਮੈਲਬੌਰਨ ਜਿਹੜੀ ਹੋਈਆਂ ਸੀ ਉਹ ਵੀ ਮੈਂ ਦੇਖੀਆਂ। ਠੀਕ ਹੈ ਜੀ। ਹਾਂਜੀ, ਇਹ 36ਵਾਂ ਵੀ ਇਸ ਵਾਰੀ ਦੇਖਣ ਦਾ ਚਲੋ ਮੌਕਾ ਮਿਲਿਆ ਜੀ। ਤੇ ਕਿਵੇਂ ਦਾ ਲੱਗਦਾ ਬਾਪੂ ਜੀ, ਪਹਿਲੀਆਂ ਖੇਡਾਂ ਨਾਲੋਂ ਉੱਤੇ ਗਏ ਆ, ਕੁਝ ਵੱਧ ਕੇ ਅਚੀਵ ਕੀਤਾ ਸੀ? ਹਾਂਜੀ ਬਿਲਕੁਲ ਜੀ। ਜੋ ਅਰੇਂਜਮੈਂਟ ਆ ਅਸੀਂ ਮੈਲਬੌਰਨ ਦੇ ਕੰਪੈਰੇਟਿਵਲੀ ਇਹ ਜ਼ਿਆਦਾ ਵਧੀਆ ਇੱਥੇ ਐਡੀਲੇਡ ਦੇ ਵਿੱਚ ਹੈਗਾ। ਹਰ ਇੱਕ ਚੀਜ਼ ਦੀ ਜਿਹੜੀ ਆ ਮਤਲਬ ਫੂਡ ਦਾ ਜਾਂ ਬੈਠਣ ਦਾ ਇਹ ਸਾਰਾ ਪ੍ਰੋਪਰ ਅਰੇਂਜਮੈਂਟ ਆ, ਤੇ ਅਸੀਂ ਇੱਥੇ ਬੈਠੇ ਆ, ਸੇਵਾ ਕਰ ਰਹੇ ਹਾਂ, ਵਲੰਟੀਅਰ ਸੇਵਾ ਕਰ ਰਹੇ ਹਾਂ। ਤੇ ਕਈ ਸਾਨੂੰ ਜਿਹੜੇ ਆ ਵੀ ਕੋਈ ਵੀਰ ਸੱਜਣ ਕਹਿ ਕੇ ਜਾਂਦੇ ਕਿ ਤੁਹਾਡਾ ਜਿਹੜਾ ਅਰੇਂਜਮੈਂਟ ਇਹ ਬਹੁਤ ਵਧੀਆ ਹੈ। ਠੀਕ ਹੈ। ਤੇ ਅੰਕਲ ਜੀ ਤੁਸੀਂ ਕਿੱਥੋਂ ਆਏ ਹੋ? ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਡਿਸਟ੍ਰਿਕਟ ਸੰਗਰੂਰ ਆ ਜੀ, ਮੈਂ ਲਹਿਰੇ ਕਾਗੇ ਤੋਂ ਆਇਆ ਜੀ। ਠੀਕ ਹੈ ਜੀ। ਤੇ ਤੁਸੀਂ ਪਹਿਲੀ ਵਾਰ ਆਏ ਹੋ ਕਿ ਇਸ ਤੋਂ ਪਹਿਲਾਂ ਵੀ ਗਏ ਹੋ, ਪਹੁੰਚੇ ਹੋ ਖੇਡਾਂ ਦੇ ਵਿੱਚ? ਮੈਂ ਇੱਥੇ ਤੀਜੀ ਵਾਰ ਆ ਰਿਹਾ ਜੀ। ਮੇਰੇ ਦੋ ਬੇਟੇ ਨੇ ਜੀ, ਦੋਏ ਇੱਥੇ ਐਡੀਲੇਡ ਨੇ ਜੀ। ਅੱਛਾ ਜੀ। ਹਾਂਜੀ, ਤੇ ਇੱਥੇ ਪ੍ਰੋਗਰਾਮ ਬਹੁਤ ਵਧੀਆ ਜੀ। ਜਿਹੜੇ ਬਾਹਰੋਂ ਮੈਲਬੌਰਨ ਤੋਂ ਜਾਂ ਸਿਡਨੀ ਵਗੈਰਾ ਤੋਂ ਆ ਰਹੇ ਨੇ, ਉਹ ਸਾਨੂੰ ਇੱਥੇ ਬਹੁਤ ਵਧੀਆ ਲੱਗਿਆ। ਉਹਨਾਂ ਨੂੰ ਕਹਿ ਕੇ ਗਏ ਨੇ ਵੀ ਬੰਦੋਬਸਤ ਬਹੁਤ ਹੀ ਆਲੇ ਦਰਜੇ ਦਾ ਜੀ। ਬਿਲਕੁਲ। ਪੰਜਾਬ ਦੇ ਖੇਡ ਮੇਲਿਆਂ ਦਾ ਚੇਤਾ ਆਉਂਦਾ? ਪੰਜਾਬ ਦੇ ਖੇਡ ਮੇਲਿਆਂ ਦਾ ਬਹੁਤ ਚੇਤਾ ਆਉਂਦਾ ਜੀ, ਤੇ ਸਾਨੂੰ ਆਰਮੀ ਦੀ ਡਿਊਟੀ ਵੀ ਚੇਤਾ ਆਉਂਦੀ ਆ ਜੀ। 20 ਸਾਲ ਹੋ ਗਏ ਮੈਨੂੰ ਰਿਟਾਇਰ ਹੋਏ ਨੂੰ, ਤੇ ਹੁਣ ਸਾਨੂੰ ਇੱਥੇ ਡਿਊਟੀ ਕਰਨ ਦਾ ਹੀ ਮੌਕਾ ਮਿਲਿਆ ਜੀ। ਸਾਡੀ ਇੰਡੀਅਨ ਐਕਸ ਸਰਵਿਸਮੈਨ ਸਾਡੀ ਟੀਮ ਆ ਜਿਹੜੀ, ਉਹ ਇੱਥੇ ਵਲੰਟੀਅਰ ਤੌਰ ਤੇ ਅਸੀਂ ਇੱਥੇ ਸੇਵਾ ਕਰ ਰਹੇ ਹਾਂ ਜੀ।
ਬਿਲਕੁਲ। ਸੋ ਦੋਸਤੋ, ਆਪਾਂ ਨੂੰ ਕੱਲ ਵੀ ਗੱਲ ਕੀਤੀ ਸੀ ਕਿ ਬਜ਼ੁਰਗ ਜਿਹੜੇ ਵਿਜ਼ਟਰ ਵੀਜ਼ੇ ਤੇ ਆਏ ਉਹ ਵੀ ਇੱਥੇ ਵਲੰਟੀਅਰ ਸੇਵਾ ਨਿਭਾ ਰਹੇ ਸੀ, ਤੇ ਸਾਡੇ ਬਾਪੂ ਹੁਣੀ ਅੰਕਲ ਹੁਣੀ ਇੱਥੇ ਵਲੰਟੀਅਰ ਸੇਵਾ। ਸੋ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਇਹ ਈਵੈਂਟ ਇੰਨੇ ਲੈਵਲ ਤੇ ਪਹੁੰਚਿਆ, ਇੰਨੀ ਮਿਹਨਤ ਕੀਤੀ, ਉਹਦੇ ਮਗਰ ਕੈਸੀ ਸੇਵਾ ਭਾਵਨਾ ਕੰਮ ਕਰਦੀ ਹੈ ਕਿ ਜਿਹੜੇ ਸਾਡੇ ਬਜ਼ੁਰਗ ਸਿਰਫ ਵਿਜ਼ਿਟ ਕਰਨ ਆਏ ਆ ਉਹ ਵੀ ਇੱਥੇ ਪਹੁੰਚ ਕੇ ਤੇ ਸੇਵਾ ਕਰਦੇ। ਸੋ ਬਾਪੂ ਜੀ ਤੇ ਅੰਕਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਸਾਂਝੇ ਕਰਨ ਲਈ। ਥੈਂਕ ਯੂ ਵੈਰੀ ਮੱਚ। ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਤੁਸੀਂ ਸਾਡੇ ਵਿਚਾਰ ਸੁਣੇ ਤੇ ਅਸੀਂ ਰੱਖੇ। ਸਾਡੇ ਇੱਕ ਨਾ ਐਡੀਲੇਟ ਇੰਡੀਅਨ ਪੇਰੈਂਟਸ ਇਨ ਐਡੀਲੇਟ ਸਾਡੇ ਗਰੁੱਪ ਬਣਿਆ ਵਾ। ਹਾਂਜੀ। ਤੇ ਅਸੀਂ ਹਰ ਮਹੀਨੇ ਹੀ ਨਾ ਕੋਈ ਪ੍ਰੋਗਰਾਮ ਇਵੈਂਟ ਕਰਾਉਂਦੇ ਰਹਿੰਦੇ ਆ। ਹੁਣ ਸਾਡਾ ਜਿਹੜਾ ਜਿੱਦਾਂ 7 ਅਪ੍ਰੈਲ ਨੂੰ ਅਸੀਂ ਵਿਸਾਖੀ ਦਾ ਪ੍ਰੋਗਰਾਮ ਮਨਾ ਰਹੇ ਹਾਂ। ਆਪਣਾ ਗਾਜ਼ਾ ਪਾਰਕ ਸਾਡੀ ਰੋਜ਼ਾਨਾ ਉੱਥੇ ਹੀ ਬੈਠਦੇ ਅਸੀਂ ਕਲਿੰਬਿੰਗ ਪਾਰਕ ਦੇ ਵਿੱਚ, ਤੇ ਇਹੀ ਮਹੀਨੇ ਬਾਅਦ ਕੋਈ ਨਾ ਕੋਈ ਇਵੈਂਟਸ ਕਰਾਉਂਦੇ ਰਹਿੰਦੇ, ਤੇ ਸਾਡਾ ਬਹੁਤ ਵਧੀਆ ਇੱਥੇ ਜਿਹੜਾ ਟਾਈਮ ਜਿਹੜਾ ਪਾਸ ਹੋ ਜਾਂਦਾ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਅੰਕਲ ਜੀ, ਥੈਂਕ ਯੂ ਜੀ, ਥੈਂਕ ਯੂ।